जे ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ओरिजिनल ਡਾਕੂਮੈਂਟਸ ਦੀ ਤਾਂ ਉੱਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ। ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ, ਇਹ ਸਾਰੀਆਂ ਸਟੇਟਾਂ 'ਚ ਜਾਂ ਤਾਂ ਪ੍ਰੈਕਟਿਸ 'ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ 'ਚ, ਸੰਵਿਧਾਨਕ ਦਾਇਰੇ 'ਚ ਹੈ। ਤਾਂ ਫਿਰ ਸਰ ਉਹਨਾਂ ਨੂੰ ਕਿਹੋ ਜੇ ਇਹ ਸਾਰੇ ਪੰਜਾਬ ਵਾਲੇ ਖੜੇ ਨੇ, ਇਹ ਉਹਨਾਂ ਦੀ ਡਿਮਾਂਡ ਹੈ। ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ। ਇਹਨਾਂ ਨੂੰ ਘੱਟੋ ਘੱਟ 25 ਤੋਂ 50 ਲੱਖ ਰੁਪਇਆ ਮੁੱਖ ਮੰਤਰੀ ਰਿਲੀਫ ਫੰਡ 'ਚੋਂ ਦਿੱਤਾ ਜਾਵੇ। ਸਾਰੇ ਅਸੀਂ ਕੁੰਬੜਾ ਕਾਂਡ ਹੋਇਆ ਸੀ ਮੋਹਾਲੀ 'ਚ, ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕੇ। ਉਦੋਂ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਵੀ ਇਹ ਚੀਜ਼ਾਂ ਭੇਜੀਆਂ ਸੀ। ਹੁਣ ਦੁਬਾਰਾ ਫਿਰ ਹੈਪਨ ਹੋਇਆ ਔਰ ਉੱਥੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ, ਜਿੱਥੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ, ਕਿ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ, ਇੱਕ ਮਿੰਟ ਪਲੀਜ਼ ਸਰ, ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਵੇ। ਐਂਡ ਮੋਹਾਲੀ 'ਚ ਖੜ ਕੇ ਪੁਲਿਸ ਦੇ ਬੰਦਿਆਂ ਨੇ ਜੋ ਰਿਪਰੈਜ਼ੈਂਟੇਟਿਵ ਸੀ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਦੇ, ਸੇਮ ਥਿੰਗ ਵਿਦ ਦ ਸਿਵਲ ਡਿਪਾਰਟਮੈਂਟ, ਉਹਨਾਂ ਨੇ ਵਾਅਦਾ ਕੀਤਾ ਸੀ ਕਿ 1 ਮਹੀਨੇ 'ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਾਹੀਂ ਜਾਂ ਅਸੀਂ ਤੁਹਾਨੂੰ ਮੀਡੀਆ ਰਾਹੀਂ ਜਵਾਬ ਦੇਵਾਂਗੇ। ਪਰ ਬਲੀਵ ਮੀ 1 ਮਹੀਨਾ ਛੱਡੋ 10 ਮਹੀਨੇ ਲੰਘ ਗਏ ਨੇ ਔਰ ਉਦੋਂ ਉੱਥੇ 2 ਬੱਚਿਆਂ ਦੀ, ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ ਸੜਕ ਤੇ ਪਈ ਸੀ। ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ। ਅੱਜ ਫਿਰ ਉਹ ਹੈਪਨ ਹੋ ਗਿਆ ਹੈ। ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੀਦਾ ਹੈ। ਤੁਸੀਂ ਪੁਲਿਸ ਤੋਂ ਉਹ ਬੰਦਾ ਜਿਹੜਾ ਫੜਿਆ ਗਿਆ ਹੈ, ਜਿਹਨੇ ਉਹ ਵਾਰਦਾਤ ਕੀਤੀ ਹੈ ਨਿਰਦਈ ਪੁਣੇ ਨਾਲ, ਉਹ ਬੰਦਾ ਸਰ ਜਦੋਂ ਪਿੱਛੇ ਉਹਦਾ ਟਰੈਕ ਰਿਕਾਰਡ ਆ, ਉਹ 7 ਸਾਲ ਦੀ ਸਜ਼ਾ ਭੁਗਤ ਕੇ ਆਇਆ, ਰੇਪ ਕਰ ਚੁੱਕਿਆ ਹੈ। ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ओरिजिनल ਡਾਕੂਮੈਂਟਸ ਦੀ ਤਾਂ ਉੱਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ। ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਤਾਂ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਹੈ ਬੰਦਾ। ਇਹ ਚੀਜ਼ ਸਾਡੀ ਸਾਰਿਆਂ ਦੀ, ਅਸੀਂ ਲਾਫੁਲ ਸ਼ਹਿਰੀਆਂ ਵਾਂਗੂ ਤੁਹਾਡੇ ਕੋਲੇ ਆਏ ਹਾਂ, ਗੁਰਦੁਆਰਾ ਸਾਹਿਬ 'ਚ ਅਸੀਂ ਮੀਟਿੰਗ ਕੀਤੀ ਹੈ। ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ, ਸਾਡੇ ਹਿਮਾਚਲ 'ਚ ਹੈ ਬੋਨਾਫਾਈਡ ਦਾ, ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ। ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਊਗੀ, ਪਰ ਉਦੋਂ ਤੱਕ ਸਰ ਤੁਸੀਂ ਇਹਨਾਂ ਦੀ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਤਾਂ ਕਰ ਸਕਦੇ ਹੋ। ਇਹ ਬੇਨਤੀ ਤੁਸੀਂ ਮੰਨ ਲਓਗੇ। ਅੱਜ ਸਾਰੇ ਸ਼ਹਿਰੀ ਆਏ ਨੇ, ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ, ਸਾਨੂੰ ਭਰੋਸਾ ਚਾਹੀਦਾ ਹੋ। ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ। ਕਰਾ ਲੈਂਦੇ ਅਸੀਂ ਇਹਨਾਂ ਦੇ ओरिजिनल ਡਾਕੂਮੈਂਟ ਦੀ ਵੈਰੀਫਿਕੇਸ਼ਨ ਸਰ ਪੁਲਿਸ ਨੇ ਕਰਨੀ ਹੁੰਦੀ ਹੈ। ਜਿੰਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ ओरिजिनल ਡਾਕੂਮੈਂਟਸ ਦੀ ਜਦ ਤੱਕ ਇਹ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ। ਦੂਜਾ ਸਰ ਸਾਡੀ ਇੱਕ ਸੈਕਿੰਡ ਪਲੀਜ਼ ਬੋਲੋ ਨਾ ਵਿੱਚ। ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਹਾਂ, ਡੈਫੀਨਿਟਲੀ ਤੁਸੀਂ ਚੀਫ ਸੈਕਟਰੀ ਸਾਹਿਬ, ਡੀਸੀ ਸਾਹਿਬ ਅੱਗੇ ਚੀਫ ਸੈਕਟਰੀ ਸਾਹਿਬ ਨੂੰ ਭੇਜਣਗੇ। ਇੱਕ ਬੇਨਤੀ ਕਰਿਓ ਜੀ ਕਿ ਪੰਜਾਬ ਦੀ ਇਹ ਨੀਡ ਹੈ, ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਬਾਹਰਲਿਆਂ ਨੂੰ ਇਹ ਨਹੀਂ ਕਹਿ ਰਹੇ ਕਿ ਭਜਾ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕੁੱਟਮਾਰ ਕਰ ਰਹੇ ਹਾਂ, ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਹੈ, ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ। ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ। ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ, ਇਹ ਸਾਰੀਆਂ ਸਟੇਟਾਂ 'ਚ ਜਾਂ ਤਾਂ ਪ੍ਰੈਕਟਿਸ 'ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ 'ਚ, ਸੰਵਿਧਾਨਕ ਦਾਇਰੇ 'ਚ ਹੈ। ਤਾਂ ਫਿਰ ਸਰ ਉਹਨਾਂ ਨੂੰ ਕਿਹੋ ਜੇ ਇਹ ਸਾਰੇ ਪੰਜਾਬ ਵਾਲੇ ਖੜੇ ਨੇ, ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ। ਅਸੀਂ ਤੁਹਾਨੂੰ ਦੇਣ ਲੱਗੇ। ਆਓ ਜੀ, ਹਰਵੀਰ ਦੇ ਫਾਦਰ ਨੇ। ਅੱਛਾ, ਇੱਕ ਗੱਲ ਇਹਨਾਂ ਦੇ ਪੁਆਇੰਟ ਆਫ ਵਿਊ ਤੋਂ, ਇੱਕ ਸੈਕਿੰਡ, ਇਹਨਾਂ ਦੇ ਪੁਆਇੰਟ ਆਫ ਵਿਊ ਤੋਂ ਕੀ ਉਸ ਬੱਚੇ ਦਾ, ਜੋ ਬੰਦੇ ਦਾ ਟ੍ਰਾਇਲ ਚੱਲੂਗਾ, ਉਹਨੂੰ ਫਾਸਟ ਟਰੈਕ 'ਚ ਲੈ ਸਕਦੇ ਹੋ? ਪਲੀਜ਼ ਕਰੋ। ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਹੈ। ਔਰ ਇੱਕ ਹੋਰ ਬੇਨਤੀ, ਜਿਹੜੀ ਚੀਜ਼ ਵੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਹੈ, ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਹਾਂ ਕਿ ਮੁੱਖ ਮੰਤਰੀ ਰਿਲੀਫ ਫੰਡ 'ਚੋਂ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ। ਇਹਨਾਂ ਨੂੰ ਘੱਟੋ ਘੱਟ
25 ਤੋਂ 50 ਲੱਖ ਰੁਪਇਆ ਮੁੱਖ ਮੰਤਰੀ ਰਿਲੀਫ ਫੰਡ ਚੋਂ ਦਿੱਤਾ ਜਾਵੇ। ਇਹ ਇੱਕ ਸਾਡੀ ਮੰਗ ਹੈ। ਯਾਰ ਤੁਸੀਂ ਅਸੀਂ ਸਾਰੇ ਜਣੇ ਸ਼ੋਰਟ ਬੇਨਤੀ ਹੈ ਸਰ ਤੁਸੀਂ ਦੇਖੋ ਰਿਸਪੈਕਟਡ ਹੈ ਪਿੱਛੇ ਹੋ ਜਾਓ ਹਲੇ ਗੱਲ ਚੱਲਦੀ ਸਰ ਜਦੋਂ ਫੋਟੋ ਖਿੱਚਣੀ ਖਿੱਚ ਲਈ ਹੋ ਸਕਦਾ ਤਾਂ ਕੁਝ 2-4 ਬੰਦੇ ਗਲਤ ਚੱਲ ਜਾਣ ਨਹੀਂ ਵੈਸੇ ਹੁੰਦਾ ਕਿ ਤਾਂ ਹੀ ਕਹਿੰਦੇ 15 ਬੰਦੇ ਆ ਜਾਓ ਬਸ ਆਹੀ ਡਿਮਾਂਡ ਹੈ ਕਿ ਜੋ ਵੀ ਬੰਦਾ ਆਵੇ ਨਾ ਪੰਜਾਬ 'ਚ ਉਹ ਆਇਡੈਂਟੀਫਾਈ ਹੋ ਗਿਆ ਆਹ ਸ਼ਾਰਟ 'ਚ ਮੈਂ ਤੁਹਾਨੂੰ ਭਾਜੀ ਕਈ ਵਾਰੀ ਕੀ ਹੁੰਦਾ ਨਾ ਅਸੀਂ ਤਾਂ ਕਾਨੂੰਨ ਹੈ ਅਸੀਂ ਤਾਂ ਅੰਦੋਲਨ ਐ ਚਲਾ ਰਹੇ ਹਾਂ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੰਦੇ ਇਹ ਅੰਦੋਲਨ ਤਾਂ ਗਲਤ ਹੈ ਸੋ ਪਲੀਜ਼ ਇਹਨੂੰ ਜਲਦੀ ਕਰੋ। ਮੁੱਖ ਮੰਤਰੀ ਯੂਪੀ ਦੇ ਯੋਗੀ ਨੇ ਉੱਥੋਂ ਪੰਜਾਬ ਦੇ ਕ੍ਰਿਮੀਨਲ ਜਾਂ ਮਾਰ ਦੂੰਗਾ ਜਾਂ ਭਾਜੋ ਸਾਰੇ ਇੱਥੇ ਆ ਗਏ ਬਸ ਸਾਨੂੰ ਥੋੜਾ ਸੇਵ ਇਹ ਗੱਲ ਕਹਿੰਦੇ ਉਹਨਾਂ criminal ਬੰਦਿਆਂ ਦੀ ਕੋਈ 20 ਤੋਂ 22 ਬੰਦੇ ਜਿੱਦਣ ਛਾਪੇਮਾਰੀ ਹੋਈ ਆ ਬੱਚੇ ਦੇ ਕਤਲ ਤੋਂ ਬਾਅਦ 20 ਤੋਂ 22 ਬੰਦੇ ਯੂਪੀ ਦੀਆਂ ਅਦਾਲਤਾਂ ਦੇ ਭਗੌੜੇ ਪਾਏ ਗਏ ਆ ਉਹ ਕਿੱਥੇ ਨੇ? ਤੁਹਾਡੀ ਪੁਲਿਸ ਪ੍ਰਸ਼ਾਸਨ ਇੱਕ ਮਿੰਟ ਸਾਹਿਬ ਪਲੀਜ਼ ਸਾਹਿਬ ਇੱਕ ਮਿੰਟ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਹੈ ਤੁਹਾਡੇ ਬਿਲਕੁਲ ਨਿਗਾਹ ਦੇ ਵਿੱਚ ਆਇਆ ਵੀ ਉਹ 20-22 ਬੰਦੇ ਉਹ ਕਿੱਥੇ ਨੇ? ਉਹ ਪੰਜਾਬ ਦੇ ਕਿਹੜੇ ਆ ਲੈ ਇੱਕ ਮਿੰਟ ਮਾਈਕ ਦੇ ਦੇ ਕੌਣ ਜ਼ਿੰਮੇਵਾਰ ਆ? ਜਿਹੜੀ ਗੱਲ ਇਹਨਾਂ ਨੇ ਪਹਿਲੇ ਕੀਤੀ ਆ ਵੀ ਜੇ ਉਹ ਇਹਨਾਂ ਨੇ ਕੀਤੀ ਆ